हाँ जी, सब तो पहला तो जी सारिਆਂ ਨੂੰ अस्सलाम वालेकुम। ਤੇ ਜਿੰਨੇ ਵੀ ਸਾਡੇ ਨਾਲ ਸਰਦਾਰ ਵੀਰ ਸਿੱਖ ਸੰਗਤ ਜੁੜੀ ਹੋਈ ਆ, ਅਸੀਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਇੱਕ ਸਾਡੇ ਵੀਡੀਓ ਤੇ ਕਮੈਂਟ ਵੀ ਇੱਕ ਵੀਰ ਨੇ ਕੀਤਾ ਤੇ ਰਾਣਾ ਸਾਹਿਬ WhatsApp ਤੇ ਮੈਨੂੰ ਮੈਸੇਜ ਵੀ ਇੱਕ ਦੋ ਵੀਰਾਂ ਦੇ ਆਏ। ਉਹ ਕਹਿੰਦੇ ਕਿ ਤੁਸੀਂ अस्सलाम वालेकुम ਵੀ ਕਹਿੰਦੇ ਆ, ਸਤਿ ਸ੍ਰੀ ਅਕਾਲ ਵੀ ਕਹਿੰਦੇ ਆ। ਤੇ ਤੁਹਾਡੇ ਨਾਲ ਜਿਹੜੇ ਆ ਹਿੰਦੂ ਕਮਿਊਨਿਟੀ ਦੇ ਲੋਕ ਵੀ ਤੁਹਾਡੀ ਵੀਡੀਓ ਦੇਖਦੇ ਆ, ਤੁਸੀਂ ਨਮਸਕਾਰ ਨਹੀਂ ਕਹਿੰਦੇ। उन वीरां नूं भी साडे वल्लों जी नमस्कार। तो करदे आ जी अज दा व्लॉग शुरू। तो सारिआं नूं कहने आ जी आयां नूं सत बिस्मिल्ला। राणा साहब किधरे ना एक बादशाह सीगा, ਉਹਨੇ ना अपनी ਜਿਹੜੀ ਉਹਦੀ ਬਾਦਸ਼ਾਹੀ ਸੀਗੀ ਉਹਦੇ ਵਿੱਚ ਉਹਨੇ ਐਲਾਨ ਕਰਾ ਦਿੱਤਾ ਕਿ ਜਿਹੜਾ ਇਸ ਬਾਦਸ਼ਾਹੀ ਦੇ ਵਿੱਚ ਮੇਰੀ ਦੇ ਵਿੱਚ ਜਿਹੜਾ ਝੂਠ ਬੋਲੂਗਾ ਨਾ ਉਹਨੂੰ ਬੜੀ ਸਖਤ ਸਜ਼ਾ ਦਿੱਤੀ ਜਾਊਗੀ। ਇਸ ਵਾਸਤੇ ਲੋਕ ਜਿਹੜੇ ਆ ਉਹ ਡਰੇ ਜੇ ਇੱਕ ਦੂਜੇ ਤੋਂ ਦੂਰ ਦੂਰ ਰਹਿਣ ਅੱਗੇ ਵੀ ਕਿਧਰੇ ਝੂਠ ਬੋਲਦੇ ਨਾ ਫੜੇ ਜਾਈਏ। ਬਾਦਸ਼ਾਹ ਨੇ ਵੀ ਇੱਕ ਦਿਨ ਆਪਣੇ ਵਜ਼ੀਰਾਂ ਨਾਲ ਮਸ਼ਵਰਾ ਕੀਤਾ, ਜਿੱਦਾਂ ਆਪਣੀ ਟੀਮ ਨਾਲ, ਜਿੱਦਾਂ ਆਪਾਂ ਆਪਣੀ ਟੀਮ ਨਾਲ ਮਸ਼ਵਰਾ ਕਰਦੇ ਹਾਂ। ਉਹਨੇ ਬਾਦਸ਼ਾਹ ਨੇ ਕਿਹਾ ਕਿ ਯਾਰ ਆਓ ਦੇਖੀਏ ਤਾਂ ਸਹੀ ਕਿ ਇਹ ਆਪਣੀ ਇਹਦੇ ਉੱਤੇ ਕੋਈ ਅਮਲ ਵੀ ਹੋ ਰਿਹਾ ਕਿ ਐਵੇਂ ਗੱਲ ਹੀ ਬਣੀ ਹੋਈ ਹੈ। ਉਹ ਇੱਕ ਬੰਦੇ ਕੋਲ ਚਲੇ ਗਏ ਰਾਣਾ ਸਾਹਿਬ, ਉਹਦੇ ਕੋਲ ਜਾ ਕੇ ਕਹਿਣ ਲੱਗੇ ਤੇ ਪੁੱਛਣ ਲੱਗੇ, ਉਹਨੂੰ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਕਿ ਤੇਰੀ ਉਮਰ ਕਿੰਨੀ ਆ। ਉਹਨੇ ਕਿਹਾ ਜੀ ਮੇਰੀ ਉਮਰ ਹੈਗੀ ਆ 20 ਸਾਲ। ਉਹਨੂੰ ਪੁੱਛਿਆ ਵੀ ਤੇਰੇ ਕੋਲ ਜਮਾ ਪੂੰਜੀ ਜਿਹੜੀ ਆ ਆਪਣੀ ਤੂੰ ਇਹ ਕਿੰਨਾ ਕਾ ਮਾਲੋ ਦੌਲਤ ਤੇਰੇ ਕੋਲ ਕਿੰਨੀ ਹੈਗੀ ਆ। ਉਹ ਕਹਿਣ ਲੱਗਾ ਕਿ ਮੇਰੇ ਕੋਲ ਮਾਲੋ ਦੌਲਤ ਜਿਹੜੀ ਮੇਰੇ ਕੋਲ ਜਮਾ ਪੂੰਜੀ ਹੈਗੀ ਆ 70,000 ਦਿਰਮ। ਤੇ ਉਹਨੂੰ ਪੁੱਛਿਆ ਵੀ ਤੇਰੀ ਔਲਾਦ ਕਿੰਨੀ ਆ, ਤੇ ਉਹ ਕਹਿਣ ਲੱਗਾ ਕਿ ਮੇਰੀ ਔਲਾਦ ਹੈਗੀ ਆ ਜੀ ਇੱਕ ਬੱਚਾ। ਉਹ ਉੱਥੋਂ ਚਲੇ ਗਏ ਤੇ ਉਹਨਾਂ ਨੇ ਜਾ ਕੇ ਜਦੋਂ ਫਿਰ ਆਪਣੇ ਕਾਗਜ਼ ਫਰੋਲੇ ਨਾ ਵੀ ਦੇਖੀਏ ਤਾਂ ਸਹੀ ਵੀ ਇਹ ਸੱਚ ਕਿੰਨਾ ਕਾ ਤੇ ਇਹਦੇ ਚ ਕੂੜ ਕਿੰਨਾ ਕਾ। ਤੇ ਉਹਨਾਂ ਨੇ ਜਦੋਂ ਦੇਖਿਆ ਰਾਣਾ ਸਾਹਿਬ ਉਹਦੇ ਜਿਹੜੀ ਉਹਦੀ ਉਮਰ ਸੀਗੀ ਉਹ ਸੀਗੀ 70 ਸਾਲ। ਉਹਨੇ ਦੱਸੀ 20 ਸਾਲ। ਤੇ ਜਦੋਂ ਉਹਨਾਂ ਨੇ ਉਹਦੀ ਜਮਾ ਪੂੰਜੀ ਦੇਖੀ ਤੇ ਉਹ ਲੱਖਾਂ ਦਿਰਮਾਂ ਸੀਗੀ। ਤੇ ਉਹ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਉਹਦੇ ਬੱਚਿਆਂ ਵਾਲਾ ਰਿਕਾਰਡ ਕੱਢਿਆ, ਉਹਦੇ 5 ਬੱਚੇ ਸੀਗੇ, 5 ਪੁੱਤਰ ਸੀਗੇ ਉਹਦੇ ਕੋਲ। ਬਾਦਸ਼ਾਹ ਨੇ ਉਹਨਾਂ ਨੂੰ ਕਿਹਾ ਵੀ ਗੱਲ ਇਹਨੂੰ ਫੜੋ, ਇਹਨੂੰ ਜਰਾ ਇਸ ਬੰਦੇ ਨੂੰ ਵੀ ਇੰਨਾ ਝੂਠ ਵੀ ਇੰਨੀ ਉਹ ਕਹਿਣ ਦੇ ਬਾਵਜੂਦ ਵੀ। ਉਹ ਭਾਈ ਜੀ ਰਾਣਾ ਸਾਹਿਬ ਉੱਥੇ ਲੈ ਆਏ। ਉੱਥੇ ਲਿਆ ਕੇ ਉਹਨੂੰ ਕਹਿੰਦੇ ਵੀ ਗੱਲ ਆ ਤੈਨੂੰ ਸਜ਼ਾ ਦਿੱਤੀ ਜਾਊਗੀ, ਤੂੰ ਸਾਡੇ ਨਾਲ ਇੰਨਾ ਕੂੜ ਬੋਲਿਆ ਵੀ ਤੂੰ ਕਹਿ ਰਿਹਾ ਕਿ ਅਸੀਂ ਆ ਦੇਖਿਆ ਹੈਗਾ ਤੇਰੀ ਉਮਰ ਰਿਕਾਰਡ ਦੇ ਵਿੱਚ ਹੈਗੀ ਆ 70 ਸਾਲ ਤੇ ਤੂੰ ਸਾਨੂੰ 20 ਸਾਲ ਦੱਸੀ ਆ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਮੈਂ ਜਿਹੜੀ ਇਤਮਾਨਾਨ ਦੀ ਆਪਣੀ ਜ਼ਿੰਦਗੀ ਗੁਜ਼ਾਰੀ ਆ ਨਾ ਉਹ ਮੇਰੇ 20 ਸਾਲ ਹੀ ਜਿਹੜੇ ਮੈਂ ਯਾਨੀ ਕਿ ਬੜੇ ਸਕੂਨ ਦੇ ਗੁਜ਼ਾਰੇ। ਉਹਨੇ ਕਿਹਾ ਤੇ ਜਿਹੜੇ ਜਮਾ ਪੂੰਜੀ ਆ ਤੇਰੀ ਮਾਲੋ ਦੌਲਤ ਜ਼ਾਰਾ ਤੇਰੇ ਕੋਲ ਉਹ ਲੱਖਾਂ ਦਿਰਮਾਂ ਦੇ ਵਿੱਚ ਆ, ਤੂੰ ਸਾਡੇ ਨਾਲ ਝੂਠ ਬੋਲਿਆਗਾ ਵੀ 70,000 ਆ, ਤੈਨੂੰ ਸਜ਼ਾ ਤਾਂ ਮਿਲਣੀ ਹੀ ਮਿਲਣੀ ਆ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਮੈਂ ਰੱਬ ਦੀ ਰਾਹ ਦੇ ਵਿੱਚ ਨਾ 70,000 ਦਿਰਮ ਹੀ ਦਿੱਤਾ। ਬਸ ਉਹੀ ਮੇਰਾ ਆਪਣਾ, ਤੇ ਉਹੀ ਮੇਰਾ ਆਪਣਾ ਹੈਗਾ ਆ। ਬਾਕੀ ਜਿਹੜੇ ਆ ਮੈਂ ਉਹਨੂੰ ਮਾਲੋ ਦੌਲਤ ਆਪਣੀ ਨਹੀਂ ਗਿਣਦਾ ਹੈਗਾ, ਤੇ ਮੈਂ ਜਿਹੜੇ ਰੱਬ ਦੀ ਰਾਹ 'ਚ ਦਿੱਤੇ ਆ ਮੈਂ ਉਹੀ ਗਿਣਦਾ। ਉਹਨਾਂ ਤੀਜਾ ਸਵਾਲ ਸੀਗਾ ਜਿਹੜਾ ਉਹਦੇ ਨਾਲ ਕੀਤਾ ਵੀ ਤੇਰੇ ਕੋਲ 5 ਪੁੱਤਰ ਹੈਗੇ ਆ ਤੇ ਤੂੰ ਸਾਨੂੰ ਇੱਕ ਦੱਸਿਆ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਇਹ ਗੱਲ ਠੀਕ ਹੈਗੀ ਆ ਕਿ 5 ਹੈਗੇ ਆ, ਲੇਕਿਨ ਮੈਂ ਔਲਾਦ ਉਹ ਨਹੀਂ ਗਿਣਦਾ ਜਿਹੜੀ ਫਰਮਾ ਬਰਦਾਰ ਆ, ਜਿਹੜੀ ਮੇਰੇ ਕਹਿਣੇ ਦੇ ਵਿੱਚ ਆ, ਤੇ ਜਿਹੜੀ ਨਾ ਫਰਮਾਨ ਜਾਂ ਇਹੋ ਜਿਹੀ ਔਲਾਦ ਹੋਵੇ ਉਹ ਜਿਹੜੀ ਆ ਉਹ ਇਹ ਗਿਣਤੀ ਦੇ ਵਿੱਚ ਨਹੀਂ ਆਉਂਦੀ ਹੈਗੀ। ਤੇ ਅੱਜ ਦੇ ਹਵਾਲੇ ਦੇ ਨਾਲ ਇਹ ਬੜੀ ਸੋਹਣੀ ਗੱਲ ਸੀਗੀ ਜਿਹੜੀ ਕਿ ਮੈਂ ਤਵੱਕਲ ਅਬਾਸ ਵੀਰ ਦੇ ਮੂੰਹ ਤੋਂ ਸੁਣੀ ਸੀ ਤੇ ਮੈਨੂੰ ਬਾਹਲੀ ਚੰਗੀ ਲੱਗੀ। ਮੈਂ ਕਿਹਾ ਵੀ ਤੁਹਾਡੇ ਨਾਲ ਵੀ ਕਰਾਂ ਤੇ ਵੀਰਾਂ ਤੱਕ ਵੀ ਇਹ ਗੱਲਬਾਤ ਪਹੁੰਚਾਈਏ। ਗੱਲ ਕਰਨ ਦਾ ਮਕਸਦ ਇਹ ਸੀਗਾ, ਸਮਝ ਤਾਂ ਤੁਹਾਨੂੰ ਆਈ ਗਈ ਹੋਣੀ ਇਸ ਗੱਲ ਦੀ ਵੀ ਮੈਂ ਕੀ ਗੱਲ ਸੁਣਾਵਾਂ ਵੀ ਇਤਮਾਨਾਨ ਦੀ ਜ਼ਿੰਦਗੀ ਉਹੀ ਜ਼ਿੰਦਗੀ ਆ ਤੇ ਰੱਬ ਦੇ ਰਾਹ ਦੇ ਵਿੱਚ ਦਿੱਤਾ ਹੋਇਆ ਕੰਮ ਆਣਾ ਉਹੀ ਆਪਣਾ ਹੁੰਦਾ, ਤੇ ਔਲਾਦ ਵੀ ਉਹੀ ਆ ਜਿਹੜੀ ਕਿ ਫਰਮਾ ਬਰਦਾਰ ਆ। ਮਾਂ ਬਾਪ ਦੇ ਕਹਿਣ ਅੱਲਾਹ ਪਾਕ ਸਾਰਿਆਂ ਦੀ ਔਲਾਦ ਜਿਹੜੀ ਆ ਨਾ ਉਹ ਫਰਮਾ ਬਰਦਾਰ ਹੀ ਰੱਖੇ। ਤੇ ਅੱਜ ਜਨਾਬ ਜੀ ਅਸੀਂ ਇਸ ਵੇਲੇ ਖਲੋਤੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਦੇ ਵਿੱਚ। ਤੇ ਰਾਣਾ ਸਾਹਿਬ ਨੇ ਜੀ ਆ ਦੇਖੋ ਤੁਸੀਂ ਦੇਖ ਲਿਆ ਹੋਣਾ, ਕੱਲ ਵੀ ਸਾਨੂੰ ਇੱਕ ਮੈਨੂੰ WhatsApp ਦੇ ਉੱਤੇ ਵੀਰ ਨੇ ਸੁਨੇਹਾ ਘੱਲਿਆ ਕਿ ਤੁਸੀਂ ਰਾਣਾ ਸਾਹਿਬ ਦੇ ਉੱਤੇ ਅਫਤਾਰੀ ਜਿਹੜੀ ਆ ਉਹ ਕਿਉਂ ਨਹੀਂ ਕਰਦੇ ਹਾਂ। ਤੇ ਅਫਤਾਰੀ ਵਾਸਤੇ ਜੀ ਅੱਜ ਅਸੀਂ ਆ ਸਮਾਨ ਜਿਹੜਾ ਆ ਇੱਥੇ ਪਹੁੰਚ ਗਿਆ ਹੋਇਆ ਆ, ਚੁੱਲ੍ਹਾ ਢੱਠਾ ਪਿਆ ਹੁਣ ਬਣ ਜਾਏਗਾ। ਤੇ ਅੱਜ ਸਾਡੇ ਜਿਹੜੇ ਆ ਅਫਤਾਰੀ ਵਾਲੇ ਪਰੌਣਚਾਰ ਹੈਗੇ ਆ ਉਹ ਜਨਾਬ ਰਾਣਾ ਸਾਹਿਬ ਦੱਸਣਗੇ ਵੀ ਕੀ ਗੱਲਬਾਤ ਆ। ਆਪਣੀ ਸਾਰੇ ਟੀਮ ਦੇ ਬੰਦੇ ਆ
ਚਾਚਾ ਬੂਟਾ ਵਾ, ਅੰਜਮ ਆ, ਪਿਆਜ਼ ਆ, ਤੇ ਅਗਰ ਹਾਫਿਜ਼ ਸਾਹਿਬ ਕੋਲ ਟਾਈਮ ਹੋਇਆ ਤੇ ਉਹ ਵੀ ਜੁਆਇਨ ਕਰਨਗੇ। ਹਾਂਜੀ, ਯਾਨੀ ਕਿ ਅੰਜਮ ਸਰੋਇਆ ਸਾਹਿਬ ਦੀ ਟੀਮ ਸਾਰੀ ਜਿਹੜੀ ਆ ਅੱਜ ਅਫਤਾਰੀ ਦੇ ਉੱਤੇ ਮੌਜੂਦ ਹੋਊਗੀ ਜੀ। ਤੇ ਅਫਤਾਰੀ ਦੇ ਵਿੱਚ ਜੀ ਅੱਜ ਰਾਣਾ ਸਾਹਿਬ ਤੁਹਾਡਾ ਮੈਨੂ ਕੀ ਹੈਗਾ ਕਿ ਕੀ ਆ? ਬਿਲਕੁਲ ਜੀ ਸਾਦਾ ਜਿਹਾ ਹੀ ਮੈਨੂ ਆ। ਅਸੀਂ ਮੁਰਗੇ ਸਾਡੇ ਕੋਲ ਹੈ 2 ਦੇਸੀ, ਉਹਨਾਂ ਚੋਂ ਇੱਕ ਮੁਰਗਾ ਅਸੀਂ ਨਾ ਖਾ ਗਏ। ਕਹਿੰਦੇ ਦੋਸਤ ਅਹਿਬਾਬ ਦੀ ਜਦੋਂ ਦਾਵਤ ਕਰੋ ਆਪਣੀ ਸਾਰਿਆਂ ਤੋਂ ਚੰਗੀ ਸ਼ੈ ਜਿਹੜੀ ਹੈ ਨਾ, ਤੇ ਸਾਡਾ ਡੇਰੇ 'ਚ ਸਾਰਿਆਂ ਤੋਂ ਖੂਬਸੂਰਤ ਮੁਰਗਾ ਜਿਹੜਾ ਵਾ ਨਾ ਇਹੀ ਆ। ਤੇ ਅਸੀਂ ਇਹ ਜਿਹੜਾ ਵਾ ਨਾ ਜੀ ਰਾਣਾ ਸਾਹਿਬ ਜੀ, ਅੱਲਾ ਤੁਹਾਡੀ ਉਮਰ ਜਿਹੜੀ ਆ ਦਰਾਜ਼ ਕਰੇ, ਲੰਬੀ ਉਮਰ ਤੁਹਾਨੂੰ ਰੱਬ ਦੇਵੇ। ਯਾਨੀ ਕਿ ਦੋਸਤਾਂ ਵਾਸਤੇ ਉਹ ਚੀਜ਼ ਪਸੰਦ ਕਰੋ ਜਿਹੜੀ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੋਵੇ। ਵੱਡੀ ਗੱਲ ਆ ਜੀ, ਬੜੀ ਰਾਣਾ ਸਾਹਿਬ ਵੱਡੀ ਗੱਲ ਹੈਗੀ ਆ। ਤੇ ਉਹ ਵੀ ਅੱਜ ਜੀ ਪਕਾਉਣਗੇ ਰਾਣਾ ਸਾਹਿਬ ਦੇਸੀ ਘੇ ਦੇ ਵਿੱਚ। ਤੇ ਦੇਸੀ ਹਾਂਡੀ ਪੁਰਾਣਾ ਸਟਾਈਲ ਜਿਹੜਾ ਸ਼ੋਰਬੇ ਵਾਲਾ ਜਿਹੜਾ ਹੁੰਦਾ ਨਹੀਂ, ਪੁਰਾਣੇ ਤਰੀਕੇ ਨਾਲ ਦੇਸੀ ਹਾਂਡੀ ਦੇ ਵਿੱਚ ਦੇਸੀ ਘੇ, ਦੇਸੀ ਕੁੱਕੜ, ਤੇ ਫਿਰ ਉੱਤੋਂ ਜਿਹੜਾ ਆ ਦੇਸੀ ਬੰਦੇ ਤੇ ਧਨੀਆ ਉੱਤੇ ਪਿਆ ਹੋਇਆ ਹੋਵੇ। ਹਾਏ 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 ਹਾਏ, ਅਫਤਾਰੀ ਦੀ ਚੱਜ ਸਾਜੂਗੀ। ਰੋਜੇ ਤੋਂ ਪਹਿਲਾਂ ਹੀ ਮੂੰਹ ਦੇ ਵਿੱਚ ਪਾਣੀ ਆਣਾ ਸ਼ੁਰੂ ਹੋ ਗਿਆ। ਤੇ ਰਾਣਾ ਸਾਹਿਬ ਕਰੀਏ ਫਿਰ ਸ਼ੁਰੂ? ਤੁਸੀਂ ਬਸ ਮੈਂ ਕਰ ਰਿਹਾ ਜੀ। ਹੁਣ ਕੀ ਤੁਹਾਡਾ ਅਗਲਾ ਗੁਲਾਮ ਮੁਹੀਉਦੀਨ ਉਧਰੋਂ ਫਾਰਗ ਹੁੰਦਾ ਵਾ ਤੇ ਉਹ ਮੁਰਗੇ ਨੂੰ ਪਕੜਦਾ ਵਾ। ਤੇ ਮੁਰਗਾ ਅੱਜ ਰਾਣਾ ਸਾਹਿਬ ਦਿਖਾ ਦਈਏ ਇਹਨਾਂ ਬੇਲੀਆਂ ਸਿਆਂ ਨੂੰ, ਕਿਹੜਾ ਮੁਰਗਾ? ਉਹ ਮੁਰਗਾ ਇੱਥੇ ਫਿਰ ਰਿਹਾ ਹੋਣਾ, ਬਾਹਰ ਹੀ ਆ ਕਿਧਰੇ। ਉਹ ਤਾਂ ਰਾਣਾ ਫੜਨਾ ਬੜਾ ਔਖਾ ਹੋ ਜਾਣਾ। ਗੁਲਾਮ ਮੁਹੀਉਦੀਨ ਫੜੇਗਾ ਨਾ, ਮਾਰੋ ਆਵਾਜ਼। ਇੱਥੇ ਇੱਕ ਮਿੰਟ ਪੱਠੇ ਪਾ ਰਿਹਾ ਹੋਇਆ, ਲੰਗਰ ਬੰਦ ਰਿਹਾ। ਅੱਛਾ ਅੱਛਾ, ਲਓ ਜੀ ਆ ਗਿਆ ਜੀ ਗੁਲਾਮ ਮੁਹੀਉਦੀਨ। ਹਾਂਜੀ ਮੁਰਗਾ ਫੜਿਆ ਜੀ। ਫੜੋ ਮੁਰਗਾ। ਲੈ ਵੀ ਫੌਜੀ ਨੂੰ ਲੱਭੀਏ ਕਿੱਥੇ ਆ ਇਹਨਾਂ ਮੁਰਗੇ ਦਾ। ਤੁਸੀਂ ਗੁਲਾਮ ਮੁਹੀਉਦੀਨ ਮੁਰਗਾ ਫੜਦਾ, ਤੁਸੀਂ ਦਿਖਾਓ ਮੁਰਗੇ ਦੇ। ਆ ਹਾਂਡੀ ਪਈ ਆ ਜੀ ਰਾਣਾ ਸਾਹਿਬ। ਅੱਛਾ ਸਹੀ ਹੋ ਗਿਆ। ਮੈਂ ਗੁਲਾਮ ਮੁਹੀਉਦੀਨ ਨੂੰ ਬਾਹਰੋਂ ਦਿਖਾਵਾਂ ਜੇ ਕਿਧਰੋਂ ਬਾਹਰੋਂ ਨਾ ਫੜ ਲਿਆਵੇ। ਲਓ ਜੀ ਮੈਂ ਆ ਗਿਆ ਰਾਣਾ ਸਾਹਿਬ ਦੇ ਡੇਰੇ ਤੋਂ ਬਾਹਰ। ਤੇ ਲਿਆ ਗੁਲਾਮ ਮੁਹੀਉਦੀਨ ਲਿਆ ਇਹਨੂੰ। ਜੀ 3 ਮੁਰਗੇ ਆ ਜੀ ਆਪਣੇ। ਇਹਨਾਂ ਮੁਰਗਿਆਂ ਜਿਹੜਾ ਵੱਡਾ ਆਪਾਂ ਨੇ ਉਹ ਫੜ ਲੈਣਾ। ਆ ਗੁਲਾਮ ਮੁਹੀਉਦੀਨ। ਹਾਂਜੀ ਆ ਮੁਰਗਾ ਵੱਡਾ ਜੀ, ਆ ਫੜ ਲੈਣਾ ਜੀ। ਲਓ ਜੀ ਆ ਮੁਰਗਾ ਹੈਗਾ ਜੀ। ਆ ਬੜੀ ਵੱਡੀ ਗੱਲ ਕੀਤੀ ਹੈ ਜੀ ਰਾਣਾ ਸਾਹਿਬ ਨੇ। ਉਹਨਾਂ ਨੇ ਕਿਹਾ ਕਿ ਸੱਜਣਾ ਬੇਲੀਆਂ ਵਾਸਤੇ ਨਾ ਜਿਹੜੀ ਜੈ ਸ਼ੈ ਅੱਲਾ ਜਾਣਦਾ, ਇਸ ਗੱਲ ਨੇ ਮੇਰਾ ਨਾ ਅੰਦਰ ਖੋਲਿਆ। ਲਓ ਜੀ ਰਾਣਾ ਸਾਹਿਬ ਦੇ ਆ ਜਿਹੜੇ ਛੋਟੇ ਛੋਟੇ ਨਿੱਕੇ ਨਿੱਕੇ ਉਹ ਆ। ਵਾਹ ਆ ਨਿੱਕੇ ਨਿੱਕੇ ਜਿਹੜੇ ਆ, ਤੁਸੀਂ ਇਹ ਦੇਖੋ ਜਾਨਵਰ। ਆ ਬੱਚੇ ਟੁਰਨ ਫਿਰਨ ਲੱਗ ਗਏ ਜੀ। ਹੈ ਇਹ ਦੇਖੋ। ਲਓ ਜੀ ਮੁਰਗਾ ਜਿਹੜਾ ਨਾ ਉਹ ਗੁਲਾਮ ਮੁਹੀਉਦੀਨ ਨੇ ਫੜ ਲਿਆ ਜੀ ਰਾਣਾ ਸਾਹਿਬ। ਦਿਖਾਓ ਮੁਰਗੇ ਨੂੰ ਇੱਕ ਵਾਰੀ ਦਿਖਾਣੇ ਜੀ। ਇੱਥੇ ਆ ਰਿਹਾ ਜੀ ਮੁਰਗਾ, ਬਾਹਰ ਦਿਖਾਇਆ ਰਾਣਾ ਸਾਹਿਬ ਮੈਂ ਤਕੜਾ, ਚੰਗਾ ਤਕੜਾ। ਦਿਖਾ ਉਰੇ ਲੈ ਮੁਰਗਾ। ਸਾਡੇ ਕੋਲ ਛੋਟਾ ਵੀ ਆਇਆ ਸੀ। ਹੈ ਪੂਰਾ ਤਾਂ ਦਿਖਾ। ਇੱਧਰ ਲਿਆ ਵੀ ਗੁਲਾਮ ਮੁਹੀਉਦੀਨ ਉਹ, ਲੇਕਿਨ ਅਸੀਂ ਕਿ ਛੋਟਾ ਇਹ ਖੂਬਸੂਰਤ ਜ਼ਿਆਦਾ ਵਾ ਮੁਰਗਾ। ਲੈ ਵੀ ਸ਼ੇਰਾ ਤੇਰਾ ਅੱਜ ਆਖਰੀ ਦਿਨ ਹੈ। ਚੰਗੇ ਕੰਮ ਆ ਰਿਹਾ ਵਾ। ਤੁਸੀਂ ਉਹਨਾਂ ਨੂੰ ਫੋਨ ਕਰ ਦੇਣਾ ਸੀ ਜੀ, ਆ ਜਾਂਦੇ। ਆ ਕੱਟ ਲੋ, ਕੱਟ ਕੇ ਕਰ ਦੋ। ਕੱਟ ਕੇ ਕਰਦੇ ਹਾਂ। ਹਾਂ 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 ਆਹੋ ਚਲੋ ਹਲੇ।
ਇਹ ਰਾਣਾ ਸਾਹਿਬ ਇਹਦੀ ਤਰਕੀਬ ਕੀ ਹੈਗੀ ਆ ਜਿਹੜਾ ਤੁਸੀਂ ਅੱਜ ਪਕਾਣਾ? ਇਹ ਤਾਂ ਬਸ ਆਪਣਾ ਜਿਹੜਾ ਪੁਰਾਣਾ ਦੇਸੀ ਤਰੀਕਾਕਾਰ ਆ ਨਾ, ਜਿਹਦੇ ਚ ਜਿਸ ਤਰ੍ਹਾਂ ਗੋਸ਼ਤ ਪਕਾਇਆ ਜਾਂਦਾ, ਇਹ ਬ੍ਰਾਇਲਰ ਨੇ ਤਾਂ ਬਿਲਕੁਲ ਹੀ ਅੱਗੇ ਫਿਰ ਬੇੜੀ ਬੋਰਡ ਦਿੱਤੀ ਨਾ, ਉਹਦੇ ਚ ਇਹ ਹੁੰਦਾ ਕਿ ਗੋਸ਼ਤ ਸਾਰਾ ਕੁਝ ਪਾ ਦਿੰਦੇ ਆ, ਗੋਸ਼ਤ ਪਾ ਦਿੰਦੇ ਆ, ਥੋੜਾ ਜਿਹਾ ਪਾਣੀ, ਤੇ ਉਹ ਗਲ ਜੇ ਜਦੋਂ, ਉਸ ਤੋਂ ਬਾਅਦ ਉਹਨੂੰ ਫਿਰ ਭੁੰਨਿਆ ਜਾਂਦਾ ਵਾ। ਅੱਛਾ। ਹਾਂ, ਤੇ ਘੀ ਪਾਤਾ ਜਾਂਦਾ। ਫਿਰ ਉਸ ਤੋਂ ਬਾਅਦ ਯਖਣੀ ਸ਼ੋਰਾ ਰਾਣਾ ਧਨੀਏ ਵਾਲਾ, ਫਿਰ ਉਹਦੇ ਚ ਪਾਣੀ ਕੁਝ ਜ਼ਿਆਦਾ ਜਿਹੜਾ ਪਾ ਕੇ ਫਿਰ ਜਿਹੜਾ ਨਾ ਉਸ ਦਾ ਸ਼ੋਰਾ ਜਿਹੜਾ ਵਾ। ਕਿਉਂਕਿ ਹੁਣ ਅਸਲ 'ਚ ਜ਼ਿਆਦਾਤਰ ਬੀਬੀਆਂ ਤੇ ਜਿਹੜੀਆਂ ਨਾ ਉਹ ਕੰਮ ਕੀ ਕਰਦੀਆਂ ਵਾ, ਉਹ ਤਾਂ ਉਸ ਤੇ ਨਾ ਕੁੱਕਰ 'ਚ ਪਕਾਉਂਦੇ ਆ। ਹੁਣ ਦੇਸੀ ਮੁਰਗਾ ਹੋ ਜੇ ਜਾਂ ਬੜਾ ਗੋਸ਼ਤ ਹੋ ਜੇ ਹੈ, ਤੇ ਉਹਦੇ ਕਹਿੰਦੇ ਗਲ, ਲੇਕਿਨ ਆਪਾਂ ਤਾਂ ਆਪਣਾ ਬਿਲਕੁਲ ਆਪਣਾ ਜਿਹੜਾ ਨਾ ਰਵਾਇਤੀ ਤਰੀਕਾਕਾਰ ਜਿਹੜਾ ਵਾ ਉਹੀ ਲਾਵਾਂਗੇ। ਮੇਰੀ ਰਾਣਾ ਕੋਈ ਲੋੜ ਹੈਗੀ ਹਲੇ? ਹੈ ਨਹੀਂ, ਤੁਹਾਡੀ ਕੋਈ ਨਹੀਂ ਹੈ ਲੋੜ। ਮੈਂ ਕੈਮਰੇ ਤੇ ਰਵਾਂ? ਹਾਂ, ਤੁਸੀਂ ਕੈਮਰੇ ਤੇ ਰਹੋ। ਜਦੋਂ ਅੱਗ ਬਾਲਾਂਗੇ ਉਦੋਂ ਵੀ ਕਰ। ਇਹ ਤੁਹਾਡਾ ਇਹ ਵੀ ਤੁਹਾਡੀ ਲੋੜ ਤਾਂ ਹੁੰਦੀ, ਤੁਹਾਡੇ ਕੈਮਰੇ ਇਹ ਬਹੁਤ ਜ਼ਰੂਰੀ ਕੰਮ। ਕਿਉਂਕਿ ਹੁਣ ਤੁਹਾਨੂੰ ਤਾਂ ਇਸ ਤਰ੍ਹਾਂ ਹੀ ਹੈ ਨਾ, ਹੁਣ ਜੇ ਵਿਕਟ ਕੀਪਰ ਨੂੰ ਕਹੇ ਬੰਦਾ ਤੂੰ ਇੱਧਰ ਆ ਜਾ ਫੀਲਡਿੰਗ ਤੇ, ਫਿਰ ਉਹ ਕਿਸ ਤਰ੍ਹਾਂ ਗੇਂਦ ਕੌਣ ਫੜੂਗਾ ਹਰ ਬੋਲਰ ਦੀ? ਕੈਮਰੇ ਵਾਲਾ ਤਾਂ ਵਿਕਟ ਕੀਪਰ ਤਰ੍ਹਾਂ ਚੁਕੰਨਾ ਹਰ ਟਾਈਮ, ਬਾਕੀ ਤਾਂ ਫੀਲਡਰ ਅੱਗੇ ਪਿੱਛੇ ਹੋ ਜਾਂਦੇ, ਤੇ ਵਿਕਟ ਕੀਪਰ ਤਾਂ ਨਹੀਂ ਨਾ ਅੱਗੇ ਪਿੱਛੇ ਹੁੰਦਾ। ਰਾਣਾ ਸਾਹਿਬ ਜਦੋਂ ਆਪਾਂ ਫੈਸਲਾਬਾਦ ਨਹੀਂ ਗਏ ਸੀ, ਸਫਦਰ ਸ਼ਾਦ ਨੇ ਅਫਤਾਰੀ ਕਰਾਈ ਸੀਗੀ, ਉਦਣ ਜਿਹੜਾ ਉੱਥੇ ਦੇਸੀ ਮੁਰਗਾ ਬਣਿਆ ਹੋਇਆ ਸੀ, ਉਹਦੇ ਵਿੱਚ ਸ਼ੋਰਾ ਵੀ ਮੈਂ 2-3 ਪਿਆਲੇ ਜਿਹੜੇ ਆ ਨਾ ਜੀ, ਉਹ ਮੈਂ ਪੀਤੇ। ਕਿਆ ਬਾਤ ਸੀਗੀ ਜੀ ਉਸ ਸ਼ੋਰਬੇ ਦੀ। ਸ਼ੋਰਬਾ ਜਿਹੜਾ ਨਾ ਉਹ ਉਸ ਤਰ੍ਹਾਂ ਦਾ ਹੀ ਅੱਛਾ ਲੱਗਦਾ ਵਾ। ਤੇ ਹੁਣ ਤਾਂ ਅਸਲ 'ਚ ਬਸ ਲੋਕ ਖਤਮ ਹੀ ਹੋ ਗਈ ਕਹਾਣੀ ਨਾ ਸ਼ੋਰਬੇ ਵਾਲੀ। ਹੁਣ ਤਾਂ ਕੜਾਈ ਜੀ ਤੇ ਉਹ ਚੱਲਦਾ ਜੀ ਕੰਮ, ਬਸ ਸੁੱਕਾ ਕੰਮ। ਪਹਿਲੋਂ ਅੱਛਾ ਬੱਕਰੇ ਦਾ ਨਾ ਪਾਈ ਆਏ ਅੱਧਾ ਕਿਲੋ ਗੋਸ਼ਤ ਲਿਆਂਦੇ ਸੀ, ਤੇ ਹਫਤੇ 'ਚ 3 ਦਫਾ ਤਕਰੀਬਨ ਨਾ ਜਿਹੜਾ ਵਾ 3 ਦਫਾ ਲਿਆਂਦੇ ਸੀ। ਬਾਬਾ ਕੰਮ ਚੱਲਦਾ ਰਹਿੰਦਾ ਸੀ। ਤੇ ਹੁਣ ਇਹ ਆ ਕਿ ਹੁਣ ਕਿਲੋਆਂ ਤੇ ਚਲੀ ਗਈ, ਲੇਕਿਨ ਇਹ ਆ ਕਿ ਹੁਣ ਕਦੇ ਹੁੰਦਾ ਮਹੀਨਿਆਂ 'ਚ ਹੀ ਆ। ਬੱਕਰੇ ਵਾਲਾ ਤਾਂ ਕੰਮ ਹੁਣ ਬਹੁਤ ਮਹਿੰਗਾ ਹੋ ਗਿਆ ਨਾ। ਰਾਣਾ ਮੈਂ ਕਹਿੰਦਾ ਤੂੰ ਜਿਹੜੇ ਪਿਛਲਾ ਜਨਮ ਸੀਗਾ ਤੁਸੀਂ ਉਹਦੇ 'ਚ ਕੋਕੀ ਰਿਹਾ ਕਿਧਰੇ? ਇਹ ਅਸਲ 'ਚ ਨਾ ਮੈਂ ਜਦੋਂ YouTube ਤੋਂ ਪਹਿਲੇ ਨਾ ਜਦੋਂ ਕੁਕਿੰਗ ਦੇ ਚੈਨਲ ਸੀ ਨਾ 2-3 ਮਸਾਲਾ ਤੇ ਇਸ ਤਰ੍ਹਾਂ ਕਰਕੇ ਹੈ ਸੀ, ਹਮ ਤੇ ਵੀ ਆਉਂਦੇ ਸੀ, ਤੇ ਉੱਥੇ ਮੈਂ ਨਾ ਕੁਕਿੰਗ ਦੇ ਕੁਝ ਸ਼ੋਅ ਦੇਖੇ। ਅੱਛਾ। ਉੱਥੋਂ ਫਿਰ ਮੈਨੂੰ ਨਾ ਕੱਟਣ ਕੁੱਟਣ ਵਾਲਾ ਜਿਹੜਾ ਨਾ ਹਿਸਾਬ ਕਿਤਾਬ, ਇਹ ਉੱਥੋਂ ਫਿਰ ਮੈਨੂੰ ਸਮਝ ਜਿਹੜਾ ਨਾ ਆ ਗਿਆ ਕਿ ਇਹਦੇ ਵੀ ਬਲਕਿ ਆ ਕਟਰ ਨਹੀਂ ਹੈ, ਇਹ ਅਸੀਂ ਹੁਣ ਜੁਗਾੜ ਹੀ ਲਾਇਆ ਵਾ ਉਹਦਾ, ਵਰਨਾ ਮੇਰੇ ਕੋਲ ਤਾਂ ਲੱਕੜੀ ਦਾ ਨਾ ਬੋਰਡ ਹੈ ਸੀ, ਤੇ ਮੈਨੂੰ ਉਸ ਤਰ੍ਹਾਂ ਮੇਰੇ ਕੋਲ ਕੱਟਿਆ ਨਹੀਂ ਜਾਂਦਾ। ਫਿਰ ਉਹ ਫਿਰ ਗੁਲਾਮੀ ਦੀ ਨਹੀਂ ਕੱਟਦਾ ਜਦੋਂ ਫਿਰ ਇਸ ਤਰ੍ਹਾਂ ਕੱਟਣਾ ਹੋਵੇ, ਜੇ ਉਸ ਤਰ੍ਹਾਂ ਕੱਟਣਾ ਹੋਵੇ ਨਾ ਹੱਥ ਨਾਲ, ਤੇ ਇਹਦੇ ਤੇ ਮੇਰਾ ਹੱਥ ਜਿਹੜਾ ਨਾ ਢਿੱਲਾ ਹੈ। ਵੈਸੇ ਮੈਂ ਤੈਨੂੰ ਦੱਸਾਂ, ਮੈਨੂੰ ਨਾ ਐਵੇਂ ਉਹ ਬਲਾਗਾਂ 'ਚ ਕਹਿ ਦਿੰਦੇ ਨਾ ਲੋਕ ਵੀ ਇਹ ਰਾਣੇ ਨੇ ਖਰਾਬ ਕਰ ਦਿੱਤਾ, ਫਲਾਂ ਕਰ ਦਿੱਤਾ। ਉਹ ਹੁਣ 2 ਡਿਸ਼ਾਂ 'ਚ ਵੈਸੇ ਹੀ ਉਹ ਬਰਤਨ ਹੀ ਖਰਾਬ ਸੀ, ਤੇ ਵਰਨਾ ਮੈਨੂੰ ਜਿਹੜੇ ਪਸੰਦ ਆ ਨਾ ਜਿਹੜੀਆਂ 2-3 ਛਾਵਾਂ, ਪੜ੍ਹਨਾ ਇਹਦਾ ਕੰਮ ਤੇ ਪੌਦੇ ਲਾਣੇ ਦਾ ਕੰਮ, ਗੋਡੀ ਗਾਡੀ ਕਰਨ ਦਾ। ਹੁਣ ਤਾਂ ਵਜ਼ਨ ਬਹੁਤ ਹੋ ਗਿਆ ਬਸ ਨਾ, ਹੁਣ ਇਸ ਕਰਕੇ ਸਿਲਸਿਲਾ ਨਹੀਂ, ਵਰਨਾ ਸਾਰੇ ਤੋਂ ਜ਼ਿਆਦਾ ਕੰਮ ਪਸੰਦ ਦੇ ਰਹੇ। ਤੇ ਇੱਕ ਆ ਪਕਾਣੇ ਵਾਲਾ, ਇਹ ਵੀ ਇਹ ਲਓ ਜੀ, ਮੈਨੂੰ ਪਹਿਲੇ ਇੰਨਾ ਕੁ ਤਾਂ ਪਤਾ ਸੀਗਾ ਵੀ ਚਲੋ ਇਹ ਵਲਾਗਾਂ ਦੀ ਹੱਦ ਤੱਕ ਤਾਂ ਅਸੀਂ ਚਲੋ ਇਹ ਬਣਾਉਂਦੇ ਕਰਦੇ ਹਾਂ। ਰਾਣਾ ਸਾਹਿਬ ਕਹਿੰਦੇ ਆ ਵੀ ਪੌਦੇ ਤੇ ਕਿਤਾਬਾਂ ਪੜ੍ਹਨ ਤੋਂ ਇਲਾਵਾ ਮੇਰੇ ਇਹ ਇੱਕ ਸ਼ੌਕ ਦੇ ਵਿੱਚ ਵੀ ਇਹ ਗੱਲ ਜਿਹੜੀ ਆ ਨਾ ਇਹ ਸ਼ਾਮਲ ਹੈਗੀ ਆ। ਠੀਕ ਆ ਸੀ ਆ, ਮੈਂ ਵੀ ਰਾਣਾ ਸਾਹਿਬ ਦੇ ਨਾਲ ਹੁਣ ਇੰਜ ਵਿਹਲਾ ਖੜਾ ਬੰਦਾ ਚੰਗਾ ਨਹੀਂ ਲੱਗਦਾ, ਮੈਂ ਵੀ ਇਹ ਮਾੜਾ ਮੋਟਾ ਕੰਮ ਕਰਦਾ ਜੀ। ਫਿਰ ਉਸ ਤੋਂ ਬਾਅਦ ਆਪਾਂ ਟੀਮ ਆਉਂਦੀ ਆ, ਫਿਰ ਆਪਾਂ ਇੱਕ ਦੂਜੇ ਨਾਲ ਜੁੜਾਂਗੇ। ਰੱਖੋ ਉੱਤੇ। ਲਓ ਜੀ, ਮਸਾਲਾ ਕੁੱਟਤਾ ਰਾਣੇ ਮੁੰਨੇ ਨੇ,
ਤੇ ਅੱਗ ਵਗੈਰਾ ਬਲ ਗਈ ਹੋਈ ਆ, ਅੱਗੇ ਦੁਬਾਰਾ ਬਣਾਉਂਗਾ। ਬਲਕਿ ਇੱਕ ਵਾਰੀ ਬੁੱਝ ਗਈ ਹੋਈ ਹੈ। ਤੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਸਾਡਾ ਜਿਹੜਾ ਤੁਹਾਡੇ ਨਾਲ ਰਾਬਤਾ ਹੋਣਾ, ਸਾਡਾ ਜਿਹੜਾ ਵਲਾਗ ਹੋਣਾ ਨਾ ਤੁਹਾਡੇ ਨਾਲ, ਉਹ ਇੱਥੇ ਤੱਕ ਹੋਣਾ ਜਦੋਂ ਤੱਕ ਟੀਮ ਆ ਜਾਣੀ ਆ। ਉਸ ਤੋਂ ਅਗਲਾ ਵਲਾਗ ਜਿਹੜਾ ਹੈ ਉਹ ਤੁਹਾਨੂੰ ਲੱਭੂਗਾ ਫਿਰ ਜਨਾਬ ਅੰਜਮ ਸਰੋਇਆ ਸਾਹਿਬ ਦੇ YouTube ਚੈਨਲ ਤੇ। ਲਿਆਓ ਜੀ ਰਾਣਾ ਸਾਹਿਬ, ਲਿਆਓ ਸਮਾਨ। ਅੱਗ ਬਾਲ ਮੁੰਨਿਆ ਪਹਿਲਾਂ। ਨਹੀਂ ਠੀਕ ਆ। ਲਓ ਜੀ ਗੋਸ਼ਤ ਧੁੱਪ ਗਿਆ ਹੈ ਜੀ ਰਾਣਾ ਜੀ। ਪਾਓ ਤੁਸੀਂ ਇਹਦੇ ਚ ਪਿਆਜ਼ ਪੂਜ ਪਾਓ ਜੀ, ਆਪਣਾ ਜਿਹੜਾ ਹਿਸਾਬ ਕਿਤਾਬ ਹੈਗਾ। ਇਹ ਹੁਣ ਗੋਸ਼ਤ ਪੈ ਗਿਆ ਇਹਦੇ ਵਿੱਚ, ਹੁਣ ਇਹਦੇ ਵਿੱਚ ਰਾਣਾ ਸਾਹਿਬ ਸਾਰੇ ਮਸਾਲੇ ਮਸੂਲੇ ਇਕੱਠੇ ਪਾ ਦੇਣੇ। ਹਾਂ ਇਹ ਹੁਣ ਕੀ ਪਾਉਣ ਲੱਗਿਆ? ਉਧਰ ਕਦਰ ਇਹ ਹਲਦੀ ਪਾਤੀ ਜੀ। ਇਹਨਾਂ ਨੇ ਪੂੜੀਆਂ ਬੰਨ ਕੇ ਸਾਰੇ ਲੈਂਦੇ। ਉਹ ਯਾਰ ਉਹ ਫਿਰ ਨਾ ਹਾਂ ਘਰੋਂ ਲੈਂਦੇ ਸੀ ਨਾ, ਹਾਂ ਲੱਗ ਲੱਗ ਮੈਂ ਕਿਹਾ ਕਿੱਥੇ ਕੱਟੂ। ਮੈਂ ਪਹਿਲੇ ਹੀ ਨਾ ਸਾਰੀਆਂ ਚਾਹਾਂ ਹਾਂ ਕਰ ਲਈਆਂ। ਕਾਲੀ ਮਿਰਚਾਂ ਨਾ ਹਾਂ ਇਹ ਬਾਅਦ ਵਿੱਚ ਪਾਵਾਂਗੇ। ਇਹ ਬਾਅਦ ਵਿੱਚ ਤੇ ਪਿੱਛੇ ਨੂੰ ਬਾਅਦ ਜਾਵਾਂਗੇ। ਇਹ ਟੇਸਟ ਪਾਣੀ ਹਾਂ ਤੇ ਲਾਲ ਮਿਰਚ ਲਾਲ ਮਿਰਚ ਹੀ ਪਾਣੀ। ਹਾਂ ਤੇ ਫੇਰ ਕਾਲੀ ਪਾਰ ਆ ਨਾ ਮੇਰੇ। ਨਹੀਂ ਕਾਲੀ ਦਾ ਹੈ ਪਿੱਛੇ, ਉਹ ਫਿਰ ਰੰਗ ਨਾ ਜਿਹੜਾ ਵਾ ਹਾਂ ਸੱਟਾਂ ਦੇ ਚ ਹਾਂ ਇਹਦੇ ਆਹੋ ਪਾ ਦੇ ਹੋਰ ਗਰਮ ਮਸਾਲਾ ਬਹੁਤ ਥੋੜਾ। ਨਹੀਂ ਹੋਰ ਪਾਵਾਂ? ਨਹੀਂ ਨਹੀਂ ਉਹ ਲੌਂਗਾਂ ਫੜ, ਲੌਂਗਾਂ ਦੀ ਡੱਬੀ ਕਿੱਥੇ ਨੇ? ਟਮਾਟਰ ਟਮਾਟਰ ਸਾਰਾ ਜਿਹੜਾ ਨਾ ਇਹ ਲਿਆ ਸਾਨੂੰ ਵੀ ਛੱਡ ਦਵਾਂ ਸਾਰਾ। ਹਾਂ ਪਾ ਦੇ ਹਰੀਆਂ ਮਿਰਚਾਂ, ਟਮਾਟਰ, ਪਿਆਜ਼ ਤੇ ਲੌਂਗ ਨਾ। ਇਹਦੀ ਸਮੈਲ ਜਿਹੜੀ ਹੈ ਨਾ ਗੋਸ਼ਤ ਦੀ। ਹਾਂ ਬਸ ਰਨ ਬਹੁਤ। ਚੱਲ ਬੇ ਨੂੰ ਰੱਖ ਕੇ ਨਾ ਉੱਤੇ ਤੇ ਢੱਕ ਦੇ। ਪਾਣੀ ਹੋਰ ਨਾ ਕੁਛ ਥੋੜਾ ਜਿਹਾ ਪਾਣੀ। ਨਾ ਬਹੁਤ ਨਹੀਂ ਪਾਣੀ ਬਹੁਤ ਹੈ ਯਾਰ। ਭੁੰਨਣਾ ਫਿਰ ਕਾਹਦੇ ਚ? ਪਾਣੀ ਚ ਭੁੰਨਣਾ ਗੋਸ਼ਤ। ਆ ਪਾ ਦੇ ਇਹਨੂੰ। ਲਓ ਜੀ ਇੱਕ ਵਾਰੀ ਜਿਹੜਾ ਅੱਗ ਮੇਰੇ ਖਿਆਲ 'ਚ ਜ਼ਿਆਦਾ ਹੈ, ਹੁਣ ਇਹਨੂੰ ਥੋੜਾ ਜਿਹਾ ਘੱਟ ਕਰਾਂਗੇ ਨਾ। ਇੱਕ ਵਾਰੀ ਸੇਕਾ ਚੰਗੀ ਤਰ੍ਹਾਂ ਲੱਗ ਜਵੇ ਨਾ ਜਿਸ ਟਾਈਮ, ਉਸ ਤੋਂ ਬਾਅਦ ਫਿਰ ਇਹਨੂੰ ਥੋੜੀ ਜਿਹੀ ਮੱਠੀ ਅੱਗ ਤੇ ਪਕਾਵਾਂਗੇ। ਵਾਲੇਕੁਮ अस्सलाम जनाब, क्या हाल चाल है? राणा साहब? ਇਹ ਮੁਰਗੇ ਨੂੰ ਪਤਾ ਲੱਗ ਰਿਹਾ। ਲਓ ਜੀ ਪਹੁੰਚ ਗਏ ਜਨਾਬ ਅੰਜਮ ਸਰੋਇਆ ਸਾਹਿਬ, ਹਾਫਿਜ਼ ਉਸਮਾਨ ਸਾਹਿਬ ਤੇ ਜਨਾਬ ਸਾਡੇ ਨੰਬਰਦਾਰ ਸਾਹਿਬ ਫਿਆਜ਼ ਸਾਹਿਬ। ਤੇ ਬੂਟਾ ਇੱਥੋਂ ਹੋ ਕੇ ਇੱਕ ਵਾਰੀ ਚਲਾ ਗਿਆ ਜੀ, ਉਹ ਦੁਬਾਰਾ ਘਰੋਂ ਹੋ ਕੇ ਆ ਜਾਂਦਾ। ਤੇ ਸਾਡੇ ਵੱਲੋਂ ਜੀ ਬਾਏ ਬਾਏ ਟਾਟਾ। ਅਗਲਾ ਜਿਹੜਾ ਆ ਉਹ ਜਨਾਬ ਅੰਜਮ ਸਰੋਇਆ ਸਾਹਿਬ ਦੇ ਜਨਾਬ ਜੀ ਉਹਦੇ ਤੇ ਪਹੁੰਚ ਜਾਓ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਨਾਲ। ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ।